ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ 'ਚ ਆਪ ਸਭ ਦਾ ਸਵਾਗਤ ਹੈ। ਅੱਜ 16 ਜੁਲਾਈ ਦਿਨ ਹੈਗਾ ਜੀ ਸ਼ਨੀਚਰਵਾਰ, ਅਤੇ ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272 2500 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੁਜ਼ੀਨ ਰੈਂਟਨ ਵਾਸ਼ਿੰਗਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਨਿੰਮਾ ਸੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਪਾਲ 559-374-4541। ਅਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 855-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਅੱਜ ਦੀਆਂ ਅਹਿਮ ਖਬਰਾਂ ਕੀ ਰਹੀਆਂ? ਅਗਲੀ ਜਿਹੜੀ ਖਬਰ ਮਿੰਟੂ ਜੀ, ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਕਹਿੰਦੇ ਸੰਸਦ ਭਵਨ ਵਿੱਚ ਧਰਨੇ ਦੀ ਮਨਾਹੀ ਦੇ ਉੱਤੇ ਰੇੜਕਾ, ਤੇ ਨਾਲੇ ਕੁਛ ਸ਼ਬਦ ਵੀ ਇਹਨਾਂ ਨੇ ਅਨਪਾਰਲੀਮੈਂਟਰੀ ਕਰਤੇ। ਹਾਂਜੀ, ਉਹ ਤੇ ਦੇਖੋ, ਵੈਸੇ ਇਹਨਾਂ ਨੇ ਇੱਕ ਨਾ ਕਹਿ ਲਓ ਕਿ ਸੰਗ੍ਰਹਿ ਬਣਾਇਆ ਹੋਇਆ। ਜੇ ਆਪਾਂ ਗੱਲ ਕਰੀਏ ਤਾਂ ਸ਼ਾਇਦ ਉਹ 90 ਦੇ ਦਹਾਕੇ ਦੇ ਅਖੀਰ 'ਚ ਬਣਾਇਆ ਹੋਇਆ ਸੀ, ਤਾਂ ਉਹਨੂੰ ਰਿਵਾਈਜ਼ ਕਰ ਦਿੱਤਾ ਥੋੜਾ ਜਿਹਾ, ਪਰ ਸ਼ਬਦ ਕੁਝ ਬਿਲਕੁਲ ਐਸੇ ਸੀਗੇ ਜਿਹੜੇ ਹੈਰਾਨ ਕਰਦੇ। ਜਿਵੇਂ ਹੁਣ ਆਪਾਂ ਇੱਕ ਸ਼ਬਦ ਆਮ ਬੋਲਦੇ ਹਾਂ ਕਿ ਲੀਡਰਾਂ ਨੇ ਲੋਲੀਪੌਪ ਦੇ ਦਿੱਤਾ, ਤਾਂ ਲੋਲੀਪੌਪ ਸ਼ਬਦ ਵੀ ਉਹਦੇ 'ਚ ਪਾ ਦਿੱਤਾ ਕਿ ਅਨਪਾਰਲੀਮੈਂਟਰੀ ਹੈ। ਹਾਲਾਂਕਿ ਜੇ ਤੁਸੀਂ ਦੇਖੋਗੇ ਤਾਂ ਆਪਾਂ ਇਹਨੂੰ ਇੱਕ ਤਰ੍ਹਾਂ ਨਾਲ ਪ੍ਰਭਾਸ਼ਿਤ ਕਰਦੇ ਹਾਂ ਲੀਡਰਾਂ ਦੇ ਲਾਰੇ ਨਾਲ। ਉਹਦੇ 'ਚ ਕੋਈ ਅਸ਼ਲੀਲਤਾ ਨਹੀਂ ਹੈ, ਕੋਈ ਉਹਦੇ 'ਚ ਜਾਂ ਇਹ ਨਸਲਵਾਦ ਜਾਂ ਕੁਛ ਵੀ ਐਸਾ ਨਹੀਂ ਹੈ, ਕੁਛ ਵੀ ਨਹੀਂ ਹੈ। ਤਾਂ ਉਹਨੂੰ ਵੀ ਮਤਲਬ ਕਿ ਐਸੇ ਕਈ ਜੁਮਲਾ ਜੀ ਵੀ, ਹੁਣ ਜੁਮਲੇ ਕੌਣ ਸੁੱਟਦੇ ਜੁਮਲੇ ਕੌਣ ਸੁੱਟਦੇ ਸੀਗੇ, ਸਭ ਨੂੰ ਪਤਾ, ਬੁਲਾ ਕੇ ਕਿਹੜੇ ਸਿੱਟਦੇ ਸੀਗੇ। ਤਾਂ ਬਿਲਕੁਲ ਉਹਦੇ ਤੇ ਵੀ ਵਿਵਾਦ ਹੋਇਆ। ਫਿਰ ਬਾਅਦ ਦੇ ਵਿੱਚ ਸਪੀਕਰ ਸਾਹਿਬ ਨੂੰ ਆ ਕੇ ਤੇ ਖੁਦ ਸਫਾਈ ਜਾਂ ਸਪਸ਼ਟੀਕਰਨ ਕਹਿ ਲਓ ਉਹ ਦੇਣੇ ਪਏ ਕਿ ਹਾਂ ਭਾਈ ਏਦਾਂ ਨਹੀਂ, ਏਦਾਂ ਪਹਿਲਾਂ ਵੀ ਹੁੰਦੇ ਆ। ਹਾਲਾਂਕਿ ਨਿਯਮ ਹੈਗੇ ਨੇ। ਤਾਂ ਮੈਂ ਸਮਝਦਾ ਕਿ ਕਮਾਲ ਦੀ ਗੱਲ ਹੈ ਕਿ ਜਿਹੜੇ ਆ ਤੁਸੀਂ ਦਾਅਵੇ ਜੇ ਮਾਰਦੇ ਹੋ, ਉਹ ਭਾਈ ਇਹ ਨਿਯਮ ਪਹਿਲਾਂ ਹੀ ਨੇ। ਆਪਾਂ ਦੇਖਿਆ ਨਹੀਂ ਰਾਜ ਕਰਨਵੀਰ ਸਿੰਘ ਜੀ, ਜਦੋਂ ਸਦਨ ਦੀ ਕਾਰਵਾਈ ਚੱਲਦੀ ਆ ਤਾਂ ਉਹਦੇ 'ਚ ਕੀ ਹੁੰਦਾ ਕਿ ਕਈ ਵਾਰ ਸਪੀਕਰ ਕਹਿ ਦਿੰਦੇ ਆ ਕਿ ਇਹ ਸ਼ਬਦ ਰਿਕਾਰਡ 'ਚੋਂ ਹਟਾਇਆ ਜਾਵੇ। ਮਤਲਬ ਕਿ ਤੁਹਾਡੇ ਕੋਲ ਨਿਯਮ ਹੈ, ਜਦੋਂ ਤੁਹਾਡੇ ਕੋਲ ਆਲਰੇਡੀ ਨਿਯਮ ਹੈ ਇਸ ਤਰ੍ਹਾਂ ਦੇ ਕਿ ਬਾਈ ਜੇ ਕੋਈ ਇਸ ਤਰ੍ਹਾਂ ਦਾ ਸ਼ਬਦ ਜਿਹੜਾ ਤੁਹਾਨੂੰ ਲੱਗਦਾ ਕਿ ਅਨਪਾਰਲੀਮੈਂਟਰੀ ਹੈ, ਤਾਂ ਤੁਸੀਂ ਇੱਕ ਸ਼ਬਦ ਨੂੰ, ਜਿਹਨੂੰ ਸ਼ਾਇਦ ਅੰਗਰੇਜ਼ੀ 'ਚੋਂ ਯੂਜ਼ ਵੀ ਕਰਦੇ ਹੁੰਦੇ ਆ ਟਰਮ ਉਹਦੇ ਵਾਸਤੇ, ਸਪੰਜ ਕਿ ਕੁਛ ਇਸ ਤਰ੍ਹਾਂ ਦਾ, ਕਿ ਉਹ ਕਰ ਦਿਓ ਜੀ। ਤਾਂ ਜਦੋਂ ਤੁਹਾਡੇ ਕੋਲ ਨਿਯਮ ਹੈ, ਤੁਹਾਡੇ ਕੋਲ ਤਾਕਤ ਹੈ, ਤਾਂ ਫਿਰ ਐਕਸਟਰਾ ਪਤਾ ਨਹੀਂ ਕਿਸ ਦਿਸ਼ਾ ਵੱਲ ਜਾ ਰਹੇ। ਤਾਂ ਹੁਣ ਇਹ ਕਹਿੰਦੇ ਆ ਕਿ ਦੇਖੋ ਜੀ, ਸਦਨ ਦੇ ਵਿੱਚ ਕੋਈ, ਯਾਨੀ ਕੰਪਲੈਕਸ ਦੇ ਵਿੱਚ, ਪੂਰੇ ਕੰਪਲੈਕਸ ਦੇ ਵਿੱਚ ਕੋਈ ਪ੍ਰਦਰਸ਼ਨ ਨਹੀਂ ਕਰ ਸਕਦਾ, ਕੋਈ ਧਰਨਾ ਨਹੀਂ ਕਰ ਸਕਦਾ, ਕੋਈ ਕਿਸੇ ਦੇ ਧਰਮ ਦਾ ਅਨਾਦਰ ਨਹੀਂ ਕਰ ਸਕਦਾ। ਚਲੋ ਇਹ ਗੱਲ ਠੀਕ ਆ ਕਿ ਕਿਸੇ ਦੇ ਧਰਮ ਪ੍ਰਤੀ ਕੋਈ ਟੀਕਾ ਟਿੱਪਣੀ ਨਾ ਹੋਵੇ ਤਾਂ ਬਿਹਤਰ ਆ, ਕਿਉਂਕਿ ਉੱਥੇ ਗੱਲ ਸਿਰਫ ਮੁੱਦਿਆਂ ਦੀ ਹੋਣੀ ਚਾਹੀਦੀ ਆ, ਇੱਕ ਦੂਜੇ ਦਾ ਵਿਰੋਧ ਤੇ ਜ਼ਰੂਰ ਹੋਣਾ ਚਾਹੀਦਾ। ਪਰ ਦੇਖੋ, ਇੱਕ ਐਸੀ ਜਗ੍ਹਾ ਹੈ ਸਦਨ ਕਿ ਜਿੱਥੇ ਬੈਠ ਕੇ ਆਪਾਂ ਵੇਖਿਆ ਕਈ ਵਾਰ ਆਪਣੇ ਜਿਹੜੇ ਮੈਂਬਰ ਪਾਰਲੀਮੈਂਟ ਹੁੰਦੇ ਆ, ਜਦੋਂ ਕੋਈ ਬਹੁਤ ਵੱਡਾ ਇਸ਼ੂ ਹੁੰਦਾ, ਬਹੁਤ ਵੱਡਾ ਮੁੱਦਾ ਹੁੰਦਾ, ਤਾਂ ਉਹ ਬਾਹਰ ਬੈਠ ਜਾਂਦੇ ਨੇ, ਜਾਂ ਉਹ ਕਾਲੇ ਲੈ ਕੇ ਲਾ ਕੇ ਰੀਬਨ, ਉਹ ਏਦਾਂ ਦਾ ਪ੍ਰਦਰਸ਼ਨ ਕਰਦੇ ਆ ਤਾਂ ਕਿ ਦੇਸ਼ ਨੂੰ ਪਤਾ ਲੱਗ ਸਕੇ। ਹੁਣ ਜੇ ਸਦਨ ਦੇ ਵਿੱਚ ਇਹ ਚੀਜ਼ਾਂ ਦੀ ਮਨਾਹੀ ਹੋ ਜਾਏਗੀ, ਹਾਂ ਮੈਂ ਕਹਿ ਰਿਹਾ ਕਿ ਜੇ ਮੰਨ ਲਓ ਕਿਸੇ ਕਿਸਮ ਦੀ ਕੋਈ ਬੰਦਾ ਉੱਥੇ
ਆਪ ਉਧਰੀ ਕਰਦਾ, ਉਹਦੇ ਵਾਸਤੇ ਨਿਯਮ ਹੈਗੇ ਨੇ ਆਲਰੇਡੀ, ਨਿਯਮਾਵਲੀ। ਤਾਂ ਇਹ ਜੀ ਚੀਜ਼ਾਂ ਜਿਹੜੀਆਂ ਸੈਸ਼ਨ ਤੋਂ ਪਹਿਲਾਂ ਕੀਤੀਆਂ ਜਾ ਰਹੀਆਂ ਮੇਰੇ ਖਿਆਲ ਦੇ ਨਾਲ, ਕਿਉਂਕਿ ਮਾਨਸੂਨ ਸੈਸ਼ਨ ਜਿਹੜਾ ਉਹ ਆ ਰਿਹਾ ਵਾ, ਤਾਂ ਸ਼ਾਇਦ ਇਸੇ ਕਰਕੇ ਕੀਤੀਆਂ ਜਾ ਰਹੀਆਂ ਕਿ ਇੱਕ ਵਿਰੋਧੀ ਧਿਰ ਤੇ ਐਕਸਟਰਾ ਦਬਾਅ ਜਿਹਾ ਬਣਾਇਆ ਜਾਵੇ। ਤਾਂ ਖੈਰ ਆਪਾਂ ਦੇਖਿਆ ਹੀ ਆ, ਜਦੋਂ ਖੇਤੀ ਬਿੱਲ ਪਾਸ ਕੀਤੇ ਗਏ ਸਨ ਤਾਂ ਕਿਸ ਤਰ੍ਹਾਂ ਦੀ ਭੂਮਿਕਾ ਰਹੀ ਸੀ ਰਾਜ ਸਭਾ ਦੇ ਵਿੱਚ, ਪੂਰੇ ਵਰਲਡ ਨੇ ਵੇਖਿਆ ਸੀਗਾ। ਤਾਂ ਜੀ ਚੀਜ਼ਾਂ ਤੇ ਉਹ ਸੁਧਾਰਨ ਦੀ ਲੋੜ ਆ ਕਿ ਜਿਹੜੇ ਮਾਨਯੋਗ ਸਪੀਕਰ ਨੇ ਉਹ ਇੱਕ ਧਿਰ ਦੇ ਨਾਲ ਜ਼ਿਆਦਾ ਨਾ ਕਰਨ, ਕਿ ਬਈ ਇੱਕ ਧਿਰ ਦੇ ਨਾਲ ਮੁਹੱਬਤ ਤੇ ਦੂਜੀ ਧਿਰ ਦੇ ਨਾਲ ਅਦਾਵਤ। ਸੋ ਐਸਾ ਨਹੀਂ ਹੋਣਾ ਚਾਹੀਦਾ। ਇਹ ਚੀਜ਼ਾਂ ਜਿਹੜੀਆਂ ਨੇ ਠੀਕ ਹੈ ਇੱਕ ਦਾਇਰੇ ਚ ਹੋਣੀਆਂ ਚਾਹੀਦੀਆਂ, ਜਿੱਥੇ ਕਿਸੇ ਦਾ ਕੋਈ ਰਾਈਟ ਹੈ ਧਰਨਾ ਪ੍ਰਦਰਸ਼ਨ ਦਾ, ਉਹ ਵੈਸੇ ਮੇਰੇ ਖਿਆਲ ਦੇ ਨਾਲ ਜੇ ਬਾਹਰ ਹੈ ਤੇ ਅੰਦਰ ਵੀ ਹੋ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ। ਧਰਨੇ ਦਾ ਮਤਲਬ ਇਹ ਨਹੀਂ ਹੁੰਦਾ ਕਿ ਉੱਥੇ ਉਹਨਾਂ ਨੇ ਜ਼ੋਰਦਾਰ ਮਤਲਬ ਕਿ ਤੁਹਾਡੇ ਖਿਲਾਫ ਹੱਲਾ ਬੋਲ ਦੇਣਾ। ਇੱਕ ਪ੍ਰਦਰਸ਼ਨ ਹੈ, ਵਿਰੋਧ ਦਾ ਤਰੀਕਾ ਉਹ ਸਦਨ ਦੇ ਵਿੱਚ ਵੀ ਹੁੰਦਾ ਹੈ, ਸਦਨ ਦੇ ਕੰਪਲੈਕਸ ਦੇ ਬਾਹਰ ਵੀ ਹੁੰਦਾ ਹੈ, ਉਹ ਰਹਿਣਾ ਚਾਹੀਦਾ। ਹਾਂ, ਮਰਿਆਦਾ ਦੇ ਵਿੱਚ ਸਾਰਾ ਕੁਝ ਹੋਵੇ ਤਾਂ ਬਿਹਤਰ ਹੈ, ਪਰ ਚਲੋ ਇਹ ਇਹਨਾਂ ਦਾ ਹੁਣ ਝਗੜਾ ਜਿਹੜਾ ਚੱਲੀ ਜਾਏਗਾ। ਦੂਜੇ ਪਾਸੇ ਪੰਜਾਬ ਨਾਲ ਜੁੜੀ ਇੱਕ ਵੱਡੀ ਗੱਲ ਆਪਾਂ ਕਹਿ ਸਕਦੇ ਜੋ ਖਬਰ ਹੈ ਉਹ ਇਹ ਆ ਕਿ ਸੈਸ਼ਨ ਤੋਂ ਐਨ ਪਹਿਲਾਂ, ਮਤਲਬ ਕਿ ਸੈਸ਼ਨ ਜਿਹੜਾ ਸ਼ੁਰੂ ਹੋਣ ਜਾ ਰਿਹਾ ਉਹਦੇ ਤੋਂ ਐਨ ਪਹਿਲਾਂ ਇਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਜਲਦੀ ਹੀ ਐਮਐਸਪੀ ਤੇ ਜਿਹੜੀ ਕਮੇਟੀ, ਤੁਸੀਂ ਹਿਸਾਬ ਲਾ ਲਓ ਕਿ ਤਕਰੀਬਨ ਆਪਾਂ ਵੇਖ ਲਿਆ ਕਿ 7-8 ਮਹੀਨੇ ਗੁਜ਼ਰ ਗਏ ਨੇ, ਹੁਣ ਇਹਨਾਂ ਨੇ ਕਿਹਾ ਕਿ ਐਮਐਸਪੀ ਵਾਲੀ ਉਹ ਕਮੇਟੀ ਜਿਹੜੀ ਆ ਉਹਦਾ ਪੈਨਲ ਅਸੀਂ ਸੈੱਟ ਕਰ ਲਿਆ ਹੈ। ਤਾਂ ਇਹ ਹੁਣ ਵੱਡੀ ਖਬਰ ਹੈ, ਕਿਉਂਕਿ ਇਹ ਵੀ ਮੁੱਦਾ ਬਣ ਜਾਣਾ ਸੀਗਾ ਨਾ, ਉੱਥੇ ਕਿਸਾਨੀ ਨਾਲ ਜੁੜਿਆ ਮੁੱਦਾ ਸਦਨ ਦੇ ਵਿੱਚ ਹਮੇਸ਼ਾ ਉੱਠਦਾ ਹੈ। ਤਾਂ ਇਹਨਾਂ ਨੇ ਇਸ ਚੀਜ਼ ਦੇ ਮੱਦੇ ਨਜ਼ਰ ਹੁਣ ਐਲਾਨ ਕਰ ਦਿੱਤਾ ਕਿ ਉਹ ਪੈਨਲ ਬਿਲਕੁਲ ਤਿਆਰ ਵਰ ਤਿਆਰ ਹੈ। ਤਾਂ ਯਾਨੀ ਸਦਨ ਦੇ ਵਿੱਚ ਜਵਾਬ ਦੇ ਦਿੱਤਾ ਜਾਏਗਾ ਕਿ ਅਸੀਂ ਜਿਹੜੇ ਪੈਨਲਿਸਟ ਨੇ ਇਸ ਕਮੇਟੀ ਵਾਸਤੇ ਜਾਂ ਇਸ ਪੈਨਲ ਵਾਸਤੇ ਉਹ ਬਿਲਕੁਲ ਜੀ ਤਿਆਰ ਕਰ ਰਹੇ। ਜੀ 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 ਬਿਲਕੁਲ। ਸੋ ਇਹ ਤਾਂ ਜਿੱਦਾਂ ਤਾਨਾਸ਼ਾਹ ਸ਼ਬਦ ਦੇ ਉੱਤੇ ਇਹਨਾਂ ਨੇ ਅਨਪਾਰਲੀਮੈਂਟਰੀ ਕਿਹਾ, ਕੰਮ ਤਾਂ ਆਪ ਹੀ ਤਾਨਾਸ਼ਾਹ ਵਾਲਾ ਜਿਹੜਾ ਉਹ ਕਰ ਰਹੇ ਆ। ਬੋਲੋ ਤਾਰਾ ਰਾਰਾ, ਸਿੱਧੂ ਤੇ ਦਲੇਰ ਮਹਿੰਦੀ ਇੱਕੋ ਬੈਰਕ ਚ, ਬੋਲੋ ਤਾਰਾ ਰਾਰਾ ਤੇ ਠੋਕੋ ਤਾਲੀ। ਇੱਕ ਨਾ ਬੋਲੋ ਤਾਰਾ ਰਾਰਾ ਗਾਣਾ ਸੀਗਾ ਨਾ, ਤੇ ਉਸ ਤੋਂ ਬਾਅਦ ਇੱਕ ਬੜਾ ਵੱਡਾ ਹਿੱਟ ਗਾਣਾ ਸੀਗਾ, ਇੱਕ ਦਾਣਾ ਨਹੀਂ ਦੋ ਦਾਣੇ, ਤੇਰੇ ਦਿਲ ਦੀ ਰੱਬ ਜਾਣੇ, ਸਾਡੇ ਦਿਲ ਦਾ ਖੁਦਾ ਗਵਾਹ, ਆ ਲਈਏ ਨਹੀਂ ਆਪਾਂ ਪਿਆਰ ਬਣਾ। ਤੇ ਮੈਂ ਆਖਿਆ, ਮੈਂ ਇਹਦੇ ਚ ਹੁਣ ਤੁਸੀਂ ਥੋੜਾ ਬਦਲਾਅ ਕਰੋ ਮਹਿੰਦੀ ਸਾਹਿਬ, ਹੁਣ ਐ ਕਹੋ ਕਿ ਇੱਕ ਦਾਣਾ ਬਈ ਦੋ ਦਾਣੇ ਪੈ ਗਏ ਸਾਨੂੰ ਜੇਲ੍ਹ ਚ ਜਾਣੇ, ਉੱਥੇ ਬਸਦਾ ਸਿੱਧੂ ਭਾ, ਆ ਲਈਏ ਆਪਾਂ ਦਰੀ ਵਿਛਾ। ਤੇ ਉਹ ਵਾਕਈ ਉਦਾਂ ਹੋ ਗਿਆ, ਉਹ ਜਿੱਦਾਂ ਮੈਂ ਮਤਲਬ ਕਿ ਪੈਰੋਡੀ ਟਾਈਪ ਬਣਾਇਆ ਤੇ ਉਦਾਂ ਹੀ ਹੋ ਗਿਆ ਉਹ ਵਾਕਿਆ ਹੀ। ਉਹ ਬੈਰਕ ਚ ਗਿਣਤੀ ਪੈ ਗਈ ਜਿੱਥੇ ਸਿੱਧੂ ਰਹਿੰਦਾ, ਜਿੱਥੇ ਮੇਰਾ ਯਾਰ ਵਸਦਾ। ਤਾਂ ਉੱਥੇ ਹੁਣ ਮਹਿੰਦੀ ਸਾਹਿਬ ਵੀ ਸ਼ੋਅ ਵਗੈਰਾ ਜਾਂ ਸਿੱਧੂ ਸਾਹਿਬ ਵੀ ਜਿਹੜੇ ਆ ਸ਼ੋਅ ਵਗੈਰਾ ਕਰਦੇ ਰਹੇ ਨੇ। ਇਹ ਦੋਨੇ ਹੀ, ਵੈਸੇ ਤਾਂ ਹੁਣ ਦੋਨੇ ਸਿਆਸਤਦਾਨ ਵੀ ਨੇ ਨਾ, ਆਰਟਿਸਟ ਪਲੇਅਰ, ਉਹ ਤਾਂ ਹੈਗੇ ਸੀਗੇ, ਦੋਨੇ ਸਿਆਸਤਦਾਨ ਵੀ ਹੈ ਤੇ ਦੋਨੇ ਇੱਕੋ ਬੈਰਕ ਚ 5-7 ਬੰਦੇ ਆ। ਪਰ ਹੁਣ ਖਿਆਲ ਰੱਖਣਾ ਪੈਣਾ ਦਲੇਰ ਮਹਿੰਦੀ ਨੂੰ ਕਿ ਸਿੱਧੂ ਲੜ ਵੀ ਪੈਂਦਾ ਉੱਥੇ। ਸਿੱਧੂ ਪਿੱਛੇ ਜੇ ਚਰਚਾ ਵੀ ਚੱਲਦੀ ਉੱਥੇ, ਫੇਰ ਇਹਨੇ ਕੋਈ ਭਸੂੜੀ ਪਾ ਲਈ ਤੇ ਕਿਤੇ ਇਹ ਨਾ ਹੋਵੇ ਆਪਸ ਦੇ ਵਿੱਚ ਲੜ ਪੈਣ ਤੇ ਮੁੜ ਕੇ ਦਲੇਰ ਮਹਿੰਦੀ ਕਰਦਾ ਫਿਰ ਬੋਲੋ ਤਾਰਾ ਰਾਰਾ ਤਾਰਾ ਰਾਰਾ। ਤੇ ਇਹ ਇਸ ਗੱਲ ਦਾ ਧਿਆਨ ਰੱਖਣਾ ਪਏਗਾ। ਤੇ ਖੈਰ ਹੁਣ ਜੇ ਇਸ ਮੁੱਦੇ ਤੇ ਆਪਾਂ ਦੇਖੀਏ ਤਾਂ ਪਟਿਆਲਾ ਜੇਲ੍ਹ ਜਿਹੜੀ ਇੱਕ ਵਾਰੀ ਫੇਰ ਸੁਰਖੀਆਂ ਦੇ ਵਿੱਚ ਆ। ਰਾਜ ਕਰਨਵੀਰ ਸਿੰਘ ਜੀ, ਇਸ ਜੇਲ੍ਹ ਦਾ ਜੇ ਤੁਸੀਂ ਇਤਿਹਾਸ ਵੇਖੋਗੇ, ਟੌੜਾ ਸਭ ਤੋਂ ਲੈ ਕੇ ਬਾਦਲ ਦੇ ਸਪੁੱਤਰ ਸੁਖਬੀਰ ਸਿੰਘ, ਇਸ ਤੋਂ ਇਲਾਵਾ ਸ੍ਰੀ ਬਰਾੜ ਜਿਹੜਾ ਗਾਇਕ ਆ, ਬਹੁਤ ਸਾਰੇ ਯਾਨੀ ਨਾਮੀ ਬੰਦੇ, ਚਾਹੇ ਉਹ ਆਰਟਿਸਟ ਹੋਣ ਚਾਹੇ ਉਹ ਪੋਲੀਟੀਸ਼ੀਅਨ ਹੋਣ, ਪਟਿਆਲਾ ਜੇਲ੍ਹ 'ਚ ਹੀ ਕੈਦ ਕੱਟ ਚੁੱਕੇ ਨੇ। ਜੀ ਜੀ ਜੀ। ਅਗਲੀ ਮਿੰਟੋ 'ਚ ਗੱਲ ਕਰੀਏ ਬੀਬੀਆਂ ਦੇ ਮੁਫਤ ਸਫ਼ਰ ਨੂੰ, ਕਹਿੰਦੇ ਸਰਕਾਰ ਸ਼ਾਇਦ ਬ੍ਰੇਕ ਲਾਉਣ ਦੇ ਚੱਕਰ 'ਚ। ਹਾਂ ਜੀ, ਦੇਖੋ ਇਹਦੇ ਤੇ ਕੁਐਸਚਨ ਮਾਰਕ ਲੱਗਿਆ ਹੈ ਕਿਉਂਕਿ ਕੱਲ ਇੱਕ ਨਾ ਪ੍ਰੈਜੈਂਟੇਸ਼ਨ ਹੋਈ ਆ ਮੇਰੇ ਖਿਆਲ ਦੇ ਨਾਲ ਸੀਐਮ ਸਾਹਿਬ ਦੇ ਮੂਹਰੇ, ਤੇ ਇਹਦੇ ਵਿੱਚ ਹੁਣ ਸਵਾਲ ਉੱਠਣ ਲੱਗ ਪਿਆ ਕਿ ਕੀ ਕੁਝ ਐਸਾ ਹੋਣ ਜਾ ਰਿਹਾ ਹੈ। ਦੇਖੋ ਬੀਬੀਆਂ ਦਾ ਜਿਹੜਾ ਮੁਫਤ ਸਫ਼ਰ ਆ, ਇਹਦਾ ਕਾਫੀ ਪੈਸਾ ਜਿਹੜਾ, ਜਿਵੇਂ ਲਾ ਲਓ ਕਿ 600 ਕਰੋੜ ਰੁਪਈਆ ਕਹਿੰਦੇ ਕਿ ਹੁਣ ਤੱਕ ਬੋਝ ਜਿਹੜਾ ਇਹਦਾ ਪੈ ਚੁੱਕਾ, ਤੇ ਉਹਦੀ ਜਿਹੜੀ ਇਹਨਾਂ ਨੇ ਕੁਝ ਅਦਾਇਗੀ ਕਰਨੀ ਉਹ ਬਕਾਇਆ ਵੀ ਹੈਗੀ ਆ।
ਤਾਂ ਜੀ ਹੁਣ ਇਹਨਾਂ ਨੇ ਇਹ ਸੋਚਣਾ ਸਟਾਰਟ ਕਰ ਦਿੱਤਾ। ਵੈਸੇ ਬੈਠਕ ਦੇ ਵਿੱਚ ਦੱਸਿਆ ਗਿਆ, ਕਿਉਂਕਿ ਮੁੱਦਾ ਇਹ ਉਭਾਰਿਆ ਗਿਆ, ਉਹ ਕਹਿੰਦੇ ਕਿ ਦੇਖੋ ਜਿਹੜੀਆਂ ਸਰਦੀਆਂ ਪੁੱਜਦੀਆਂ ਬੀਬੀਆਂ ਨੇ ਉਹ ਵੀ ਬਸ ਆਧਾਰ ਕਾਰਡ ਦਿਖਾਉਂਦੀਆਂ ਤੇ ਚਲੋ ਸਫ਼ਰ ਪਾਰ। ਨਹੀਂ, ਇਹ ਤੇ ਗੱਲ ਗਲਤ ਹੈਗੀ ਹੈ ਨਾ। ਉਹ ਕਹਿੰਦੇ ਕਿ ਦੇਖੋ ਹੁਣ ਨੌਕਰੀ ਪੇਸ਼ਾ ਜਿਹੜੀਆਂ ਬੀਬੀਆਂ ਉਹਨਾਂ ਨੇ ਆਪਣੀਆਂ ਕਾਰਾਂ ਵੀ ਖਿਲਾਰ ਦਿੱਤੀਆਂ ਸ਼ੈੱਡਾਂ ਹੇਠ, ਹੂੰ ਤੇ ਆਪ ਬਸ ਕੁਛ ਨਹੀਂ, ਕਾਰ ਦੀ ਥਾਂ ਤੇ ਆਧਾਰ ਚੁੱਕਦੀਆਂ ਤੇ ਬਸ। ਇਹ ਵੀ ਹੁਣ ਪੰਗਾ, ਕਹਿੰਦੇ ਵੀ ਕਾਰ ਠੱਲਤੀ, ਆਧਾਰ ਚੱਕ ਲਿਆ ਤੇ ਚਲੋ ਸਫ਼ਰ ਬੰਨੇ ਹੋਇਆ। ਹੁਣ ਇਹ ਜਿਹੜੀ ਚਰਚਾ ਚੱਲਦੀ ਪਈ ਹੈ, ਦੇਖੋ ਇਹਦੇ ਚ ਹੱਲ ਦੀ ਘੜੀ ਉਹਨਾਂ ਨੇ ਵਿਚਾਰ ਹੀ ਕੀਤਾ ਹੈ। ਕੋਈ ਐਸਾ ਮਤਲਬ ਕਿ ਕੋਈ ਫੈਸਲਾ ਤੇ ਨਹੀਂ ਆਇਆ ਕਿ ਜਿਹਦੇ ਨਾਲ ਆਪਾਂ ਕਹਿ ਸਕੀਏ ਕਿ ਹਾਂ ਜੀ ਇਹ ਬੰਦ ਹੋ ਜਾਏਗਾ, ਪਰ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਹਦੇ ਤੇ ਸੋਚ ਵਿਚਾਰ ਚੱਲ ਰਿਹਾ ਹੈ। ਕੋਈ ਕੁਛ ਐਸਾ ਵੈਸਾ ਕੋਈ ਚੇਂਜ ਕੀਤਾ ਜਾ ਸਕਦਾ, ਕਿਉਂਕਿ ਪੰਜਾਬ ਦੀ ਇੱਕ ਸਮੱਸਿਆ ਹੈ ਬੇਸਿਕਲੀ ਸਿਆਸਤ ਦੀ, ਕਿ ਜਦੋਂ ਇੱਥੇ ਇੱਕ ਵਾਰੀ ਕੋਈ ਸਕੀਮ ਦੇ ਦਿੱਤੀ ਜਾਂਦੀ ਹੈ ਮੁਫਤ ਵਾਲੀ, ਤਾਂ ਫੇਰ ਬਹੁਤ ਔਖਾ ਹੋ ਜਾਂਦਾ ਉਹਨੂੰ ਵਾਪਸ ਲੈਣਾ। ਜਿਵੇਂ ਆਪਾਂ ਬਿਜਲੀ ਦੀ ਸਬਸਿਡੀ ਖੇਤੀ ਨੂੰ ਵੇਖੀ ਹੈ, ਜੀ ਸਮੇਂ ਸਮੇਂ ਤੇ ਉਹ ਵਾਪਸ ਵੀ ਲਈ ਗਈ ਪਰ ਵਾਪਸ ਦੇਣੀ ਪਈ। ਤਾਂ ਗੱਲ ਇਹ ਆ ਕਿ ਇਸ ਲਿਹਾਜ਼ ਦੇ ਨਾਲ ਥੋੜਾ ਔਖਾ, ਕਿਉਂਕਿ ਇਹਨਾਂ ਨੇ ਜਾਣਾ ਰਾਜਸਥਾਨ, ਗੁਜਰਾਤ, ਹਰਿਆਣਾ, ਹਿਮਾਚਲ ਇਹਨਾਂ ਇਲੈਕਸ਼ਨਾਂ ਚ ਮੋਰੇ। ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਚੀਜ਼ਾਂ ਦੇ ਮੱਦੇ ਨਜ਼ਰ ਇਹ ਫੈਸਲਾ ਹਾਲੇ ਨਹੀਂ ਲੈਣਗੇ, ਕਿਉਂਕਿ ਉੱਥੇ ਫਿਰ ਪ੍ਰਚਾਰ ਜਿਹੜੇ ਦੂਜੇ ਵਿਰੋਧੀ ਕਰਨੇ ਸਟਾਰਟ ਕਰ ਦੇਣਗੇ ਕਿ ਇਹ ਤਾਂ ਉਹ ਬੰਦੇ ਨੇ ਬਾਈ ਜਿਹੜੀ ਕੋਈ ਸਹੂਲੀਅਤ ਮਿਲਦੀ ਸੀ ਉਹਦੇ ਤੇ ਵੀ ਕੱਟ ਲਾ ਕੇ ਆਏ। ਸੋ ਇਸ ਕਰਕੇ ਵਿਚਾਰ ਜੇ ਚੱਲਦਾ ਵੀ ਹੋਏਗਾ ਕਿ ਇਹਨੂੰ ਇੱਕ ਵਾਰੀ ਬ੍ਰੇਕ ਮਾਰ ਦਈਏ ਸਕੀਮ ਨੂੰ, ਪਰ ਉਹ ਉਸ ਪਾਸਿਓਂ ਵੀ ਸੋਚਿਆ ਜਾਏਗਾ ਜਿਸ ਪਾਸਿਓਂ ਨੁਕਸਾਨ ਹੋਣ ਦਾ ਖਦਸ਼ਾ ਹੋਵੇ। ਜੀ 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 ਮਿੰਟੂ ਜੀ, ਅਗਲੀ ਖਬਰ ਦੇ ਉੱਤੇ ਨਜ਼ਰ ਮਾਰੀਏ ਤਾਂ ਕਹਿੰਦੇ ਕੈਗ ਦੀ ਰਿਪੋਰਟ ਦੇ ਵਿੱਚ ਇੱਕ ਹੋਰ ਵੱਡਾ ਖੁਲਾਸਾ। ਹਾਂਜੀ, ਕੈਗ ਦੀ ਜਿਹੜੀ ਰਿਪੋਰਟ ਆ ਉਹ ਬਹੁਤ ਵੱਡੀ ਰਿਪੋਰਟ ਹੁੰਦੀ ਹੈ ਜਦੋਂ ਵੀ ਉਹ ਆਉਂਦੀ ਆ ਕਿਸੇ ਵੀ ਸਟੇਟ ਦੀ, ਕਹਿ ਲਓ ਕਿ ਬਹੁਤ ਤਗੜੀ ਰਿਪੋਰਟ ਹੁੰਦੀ ਹੈ। ਵੱਖ-ਵੱਖ ਉਹਦੇ ਚ ਆਸਪੈਕਟ, ਵੱਖ-ਵੱਖ ਡਾਇਮੈਂਸ਼ਨਸ ਹੁੰਦੀਆਂ ਨੇ, ਸਾਰਾ ਕੁਝ ਉਹਦੇ ਚ ਹੁੰਦਾ ਹੈ। ਤਾਂ ਉਹ ਹਿੱਸਿਆਂ ਦੇ ਵਿੱਚ ਛਪਦੀ ਹੈ ਮੀਡੀਆ ਚ। ਜੇ ਪੜ੍ਹਨੀ ਹੋਵੇ ਕਿਸੇ ਨੇ ਤੁਸੀਂ, ਕਿਉਂਕਿ ਵਿੱਚੋਂ ਕੋਵਿਡ ਦੇ ਦੌਰਾਨ ਮੇਰੇ ਖਿਆਲ ਦੇ ਨਾਲ 2 ਸਾਲ ਨਹੀਂ ਆਈ, ਹੁਣ ਉਹ ਆਈ ਹੈ, ਉਹ ਆ ਗਈ ਹੈ, ਇੰਟਰਨੈਟ ਤੇ ਮੁਹੱਈਆ ਹੋਏਗੀ। ਜੇ ਕਿਸੇ ਨੇ ਪੜ੍ਹਨੀ ਹੋਵੇ, ਕਿਸੇ NRI ਭੈਣ ਭਰਾ ਨੇ, ਤਾਂ ਉਹ ਉਪਲਬਧ ਹੈ, ਮੁਹੱਈਆ, ਤੁਸੀਂ ਪੜ੍ਹ ਸਕਦੇ ਹੋ। ਉਹਦੇ ਚ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ, ਪਰ ਜੋ ਮੀਡੀਆ ਦੇ ਹਿੱਸਿਆਂ ਚ ਛਪਦੀਆਂ ਜਾਂ ਆਪਾਂ ਲੈ ਕੇ ਆਉਣੇ ਕੱਢ ਕੇ ਕੁਝ ਵਿਸ਼ੇਸ਼ ਹਿੱਸੇ ਇੰਟਰਸਟਿੰਗ, ਤਾਂ ਉਹਦੇ ਵਿੱਚ ਕੀ ਹੁੰਦਾ ਹੈ ਕਿ ਖਾਸ ਤੌਰ ਤੇ ਬਈ ਕਿਵੇਂ ਸਰਕਾਰ ਚੱਲਦੀ, ਉਹਦਾ ਹਿਸਾਬ ਕਿਤਾਬ ਹੁੰਦਾ ਹੈ। ਕਿ ਜਿਵੇਂ ਆਪਾਂ ਮਤਲਬ ਕਿ ਵੱਖ-ਵੱਖ ਸਕੀਮਾਂ ਤੇ ਪੈਸਾ ਲਾ ਰਹੇ ਹਾਂ ਜਾਂ ਪੈਸਾ ਉਗਰਾ ਰਹੇ ਹਾਂ, ਜਿਹੜੀ ਉਗਰਾਹੀ ਬਣਦੀ ਹੈ ਸਰਕਾਰ ਦੀ, ਤਾਂ ਇਹਨਾਂ ਦੋਨਾਂ ਚੀਜ਼ਾਂ ਦਾ ਹੀ ਇੱਕ ਬਹੁਤ ਗਹੀਨ ਅਧਿਐਨ ਹੁੰਦਾ ਹੈ। ਕੈਗ ਇਹੀ ਕੰਮ ਕਰਦਾ ਹੈ। ਤਾਂ ਕੈਗ ਦੀ ਰਿਪੋਰਟ ਦੇ ਵਿੱਚ ਇੱਕ ਹੋਰ ਖੁਲਾਸਾ ਹੋਇਆ। ਵੈਸੇ ਪਹਿਲਾਂ ਇਸ ਤੋਂ ਹੋਇਆ ਖੁਲਾਸਾ, ਜਿੱਦਾਂ ਲਾ ਲਓ ਕਿ ਜਿਹੜੇ ਆ ਪੋਲ ਯੂਜ਼ ਕਰਦੇ ਨੇ ਕੇਬਲ ਵਾਲੇ, ਤੇ ਇਹਦੇ ਵਿੱਚ ਵੀ ਹੋਇਆ ਕਿ ਉਹਨਾਂ ਨੇ ਮਨਜ਼ੂਰੀ ਤੇ ਲਈ ਸੀ ਕੁਝ ਕੁ ਪੋਲਾਂ ਦੀ, ਤੇ ਵਰਤ ਲਏ ਬਹੁਤ ਜ਼ਿਆਦਾ, ਜਿਹਦੇ ਨਾਲ 6-7 ਕਰੋੜ ਰੁਪਈਆ ਐਕਸਟਰਾ ਜਿਹੜਾ ਸੀ ਉਹ ਵਰਤ ਗਏ, ਯਾਨੀ ਸਰਕਾਰ ਨੂੰ ਲਾਸ ਹੋਇਆ। ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਗੱਲਾਂ ਆਈਆਂ ਨੇ। ਤਾਂ ਹੁਣ ਇੱਕ ਇੰਟਰਸਟਿੰਗ ਚੀਜ਼ ਨਿਕਲੀ ਹੈ ਇਹਦੇ ਚੋਂ, ਜੇ ਤੁਸੀਂ ਦੇਖੋਗੇ ਤਾਂ 97 ਕਰੋੜ ਦਾ ਨੁਕਸਾਨ। ਕਾਹਦਾ? ਕਹਿੰਦੇ ਕਿ ਸਰਕਾਰ ਨੇ ਦਾਰੂ ਤੋਂ ਗਊ ਸੈਸ ਵਸੂਲਿਆ ਹੀ ਨਹੀਂ। ਹੁਣ ਦਾਰੂ ਤੇ ਗਊ ਸੈਸ ਥੋੜੀ ਜੀ ਗੱਲ ਅਟਪਟੀ ਲੱਗਦੀ ਆ, ਪਰ ਸੱਚਾਈ ਹੈ, ਸੱਚ ਹੈ। ਕਿਉਂਕਿ ਜੇ ਅੰਗਰੇਜ਼ੀ ਦੀ ਬੋਤਲ ਕੋਈ ਖਰੀਦਦਾ ਹੈ ਕੜਕ ਕੜਕ, ਤਾਂ 10 ਰੁਪਏ ਉਹ ਕੌ ਸੈਸ ਦਿੰਦਾ ਵਿੱਚ। ਜੇ ਦੇਸੀ ਮਤਲਬ ਕਿ ਜਿੱਦਾਂ ਇਹਦੇ ਦਾਰੂ ਦੇ ਜਿਹੜੇ ਬ੍ਰਾਂਡ ਹੁੰਦੇ ਆ, ਤਾਂ ਉਹ ਯੂਜ਼ ਕਰਦਾ ਹੈ, ਤਾਂ ਉਹਦੇ ਵਿੱਚ 5 ਰੁਪਏ ਕੌ ਸੈਸ ਦਾ ਜਾਂਦਾ ਹੈ। ਯਾਨੀ ਹਰੇਕ ਬੋਤਲ ਤੇ ਸ਼ਰਾਬੀ ਦਾ ਗਊ ਦਾਨ ਜਾਣਾ ਹੀ ਜਾਣਾ ਹੈ, ਚਾਹੇ ਕੋਈ ਵੀ ਹੈ। ਮੇਰੇ ਖਿਆਲ ਦੇ ਨਾਲ ਬੀਅਰ ਤੇ ਵੀ ਸ਼ਾਇਦ ਹੋਏਗਾ, ਉਹਦਾ ਮੈਨੂੰ ਪੱਕਾ ਨਹੀਂ ਪਤਾ, ਪਰ ਅੰਗਰੇਜ਼ੀ ਤੇ ਦੇਸੀ ਸ਼ਰਾਬ ਤੇ ਹੈ। ਤਾਂ ਏਦਾਂ ਹੋਰ ਵੀ ਹੈ, ਜਿੱਦਾਂ ਤੁਸੀਂ ਸੀਮੈਂਟ ਦਾ ਗੱਟਾ ਲਿਆ ਉਹਦੇ ਤੇ ਵੀ ਹੈ, 4 ਵੀਲਰ ਲਿਆ ਉਹਦੇ ਤੇ ਵੀ ਹੈ, 2 ਵੀਲਰ ਲਿਆ ਉਹਦੇ ਤੇ ਵੀ ਹੈ। ਜੇ ਆਪਾਂ ਬੇਟੇ ਜਾਂ ਬੇਟੀ ਦੀ ਸ਼ਾਦੀ ਕੀਤੀ, ਆਪਣੇ ਕੋਲ AC ਮੈਰਿਜ ਹਾਲ ਹੈ, ਤਾਂ ਉਹਦੇ ਤੇ ਆ, ਨਾਨ AC ਤੇ ਵੀ ਆ। ਇਸ ਤਰ੍ਹਾਂ ਕਰ ਕਰਾ ਕੇ ਮੋਟੇ ਤੌਰ ਤੇ, ਹੁਣ ਮੈਂ ਤਫਸੀਲ ਦੇ ਵਿੱਚ ਨਾ ਜਾਂਦਾ ਹੋਇਆ ਇੰਨਾ ਕਹਾਂਗਾ ਕਿ 1 ਸਾਲ ਦਾ ਉਹ 60-65 ਕਰੋੜ ਰੁਪਈਆ ਬਣਦਾ ਹੈ, ਜਿਹੜਾ ਕਿ ਆਪਾਂ ਦੇਣਾ ਸਟਾਰਟ ਕੀਤਾ ਸੀਗਾ 2016 ਤੋਂ, ਜਦੋਂ ਅਕਾਲੀ ਭਾਜਪਾ ਸਰਕਾਰ ਹੁੰਦੀ ਸੀ। ਤੁਹਾਨੂੰ ਯਾਦ ਹੋਣਾ, ਬੜੀਆਂ ਖਬਰਾਂ ਉਦੋਂ
ਦਿਲਚਸਪ ਬਣੀਆਂ ਸੀ ਕਿ ਹੁਣ ਗਊ ਸੇਵਾ ਕਮਿਸ਼ਨ ਵੀ ਬਣਾ ਦਿੱਤਾ ਗਿਆ ਬਾਦਲ ਨੇ। ਤਾਂ ਇਹ ਜੀ ਉਸ ਤੋਂ ਬਾਅਦ ਮਤਲਬ ਕਿ ਤੁਸੀਂ ਦੇਖ ਲਓ, ਜੇ ਆਪਾਂ ਲਾ ਲਈਏ ਤਾਂ 6 ਸਾਲ ਨੂੰ 60 ਕਰੋੜ ਦੇ ਨਾਲ ਹੀ ਤੁਸੀਂ ਗੁਣਾ ਕਰ ਲਓ ਤਾਂ ਕਿੰਨਾ ਬਣ ਗਿਆ ਪੈਸਾ। ਤਾਂ ਉਹ ਕੌਸੈਸ ਜਿਹੜਾ ਹੈ, ਉਹ ਜਦੋਂ ਤੁਸੀਂ ਜਾ ਕੇ ਤੇ ਗਊਸ਼ਾਲਾਵਾਂ ਵਾਲਿਆਂ ਨਾਲ ਗੱਲ ਕਰੋਗੇ, ਉਹ ਕਹਿੰਦੇ ਕਿ ਸਾਨੂੰ ਦਿੰਦੇ ਕੱਖ ਨਹੀਂ। ਸਾਡੇ ਕੋਲ ਤਕਰੀਬਨ 400-450 ਗਊਸ਼ਾਲਾ ਹੈਗੀ ਹੈ ਤੇ ਮੇਰੇ ਖਿਆਲ ਦੇ ਨਾਲ 10-20 ਗਊਸ਼ਾਲਾਵਾਂ ਜਿਹੜੀਆਂ ਸਰਕਾਰੀ ਵੀ ਹੈਗੀਆਂ। ਤਾਂ ਕੁੱਲ ਮਿਲਾ ਕੇ ਤੁਸੀਂ ਇੱਕ ਮੋਟਾ ਅੰਦਾਜ਼ਾ ਲਾ ਸਕਦੇ ਹੋ ਕਿ 400-450 ਸਾਡੇ ਕੋਲ ਗਊਸ਼ਾਲਾ ਹੈ। ਪਰ ਜਿਹੜੇ ਗਊਸ਼ਾਲਾ ਸੰਚਾਲਕ ਨੇ, ਮਤਲਬ ਕਿ ਆਪਣੀ ਕੈਪੈਸਿਟੀ ਦੇ ਵਿੱਚ ਚਲਾਉਂਦੇ ਨੇ ਜਾਂ ਰਲ ਕੇ ਚਲਾਉਂਦੇ ਨੇ, ਸੰਸਥਾ ਬਣਾ ਕੇ ਚਲਾਉਂਦੇ ਨੇ, ਉਹ ਕਹਿੰਦੇ ਕਿ ਸਾਨੂੰ ਬਹੁਤ ਘੱਟ ਪੈਸਾ ਆਇਆ ਤੇ ਜਾਂ ਆਇਆ ਹੀ ਨਹੀਂ। ਬਹੁਤ ਇਹੀ ਗੱਲ ਕਹਿੰਦੇ ਨੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਸਾਰਾ ਕੁਛ ਹੈ ਜਿਹੜਾ ਉਹ ਕਿੱਥੇ ਗਲਤ ਆ, ਉਹ ਤੇ ਨਹੀਂ ਕਹਿ ਸਕਦੇ। ਪਰ ਕੈਗ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਕਹਿੰਦੇ ਆ ਕਿ 97 ਕਰੋੜ ਰੁਪਈਆ ਜਿਹੜਾ 3 ਸਾਲ ਦਾ ਸ਼ਰਾਬ ਦਾ ਬਣਿਆ ਪ੍ਰੋਸੈਸ ਦਾ, ਉਹ ਇਹਨਾਂ ਨੇ ਲਿਆ ਹੀ ਨਹੀਂ ਠੇਕੇਦਾਰਾਂ ਤੋਂ। ਮਤਲਬ ਕਿ 100 ਕਰੋੜ ਰੁਪਈਆ ਤੁਸੀਂ ਵੇਖੋ ਕਿ ਠੇਕੇਦਾਰਾਂ ਨੂੰ ਛੱਡ ਦਿੱਤਾ। ਇਹ ਜਿਹੜੀ ਗੱਲ ਆ, ਇਹ 2015 ਤੋਂ 18 ਦੀ ਆ, ਅਕਾਲੀ ਭਾਜਪਾ ਸਰਕਾਰ ਦੀ। ਮੈਂ ਜਿਵੇਂ ਕਿਹਾ ਕਿ ਰਿਪੋਰਟ ਜਿਹੜੀ ਹੋਏਗੀ, ਇਹ ਮੇਰੇ ਖਿਆਲ ਦੇ ਨਾਲ ਕੋਵਿਡ ਦੇ ਦੌਰਾਨ ਦੀ ਹੈ। ਇਹ ਹੋਏਗੀ ਸ਼ਾਇਦ 20 ਦੀ ਤੇ ਜਾਂ ਮਤਲਬ ਕਿ 21 ਦੀ, ਕਿਉਂਕਿ 22 ਦੀ ਤਾਂ ਹਾਲੇ ਬਣ ਹੀ ਨਹੀਂ ਸਕਦੀ। ਸੋ 19, 20, 21 ਇਸ ਸਾਰੇ ਟਾਈਮ ਦੀ, ਇਸ ਸਾਰੇ ਸਮੇਂ ਕਾਲ ਦੀ ਇਹ ਸਾਰੀ ਰਿਪੋਰਟ ਹੋ ਸਕਦੀ ਹੈ। ਤਾਂ ਮਤਲਬ ਕਿ ਕਿਉਂਕਿ ਕੋਵਿਡ ਦੇ ਦੌਰਾਨ ਤਾਂ ਕੁਝ ਵੀ ਨਹੀਂ ਸੀ ਨਾ ਹੋਇਆ, 19, 20 ਤੇ ਏਦਾਂ ਹੀ ਲੰਘ ਗਿਆ। ਅੱਛਾ, ਹੁਣ ਇਹ ਜਿਹੜਾ ਮਾਮਲਾ ਹੈ, ਇਹਦੇ ਵਿੱਚ ਆਪਾਂ ਇੱਕ ਚੀਜ਼ ਤਾਂ ਦੇਖ ਸਕਦੇ ਹਾਂ ਕਿ ਠੀਕ ਆ, 2021 ਦੇ ਵਿੱਚ ਕਾਫੀ ਲਾਸ ਹੋਇਆ ਕੋਵਿਡ ਦੇ ਕਰਕੇ। 19 ਚ ਵੈਸੇ ਹੋਣਾ ਸਟਾਰਟ ਹੋ ਗਿਆ ਦੁਨੀਆ ਨੂੰ। ਤਾਂ ਇਹ ਮਤਲਬ ਕਿ ਸ਼ਰਾਬ ਤਾਂ ਵਿਕਦੀ ਰਹੀ ਨਾ ਕੁਝ ਕੁ ਮਹੀਨੇ ਛੱਡ ਕੇ, ਜਿੱਦਾਂ ਆਪਾਂ ਕਹਿ ਲਈਏ ਕਿ ਠੇਕੇ ਬੰਦ ਹੋਏ, ਉਸ ਤੋਂ ਬਾਅਦ ਵੀ ਵਿਕਦੀ ਰਹੀ, ਉਸ ਤੋਂ ਪਹਿਲਾਂ ਵੀ ਵਿਕਦੀ ਰਹੀ। ਪਰ ਜਿਵੇਂ ਹੁਣ ਇਹ ਮਾਲੀਆ ਇਕੱਤਰ ਹੁੰਦਾ ਹੈ, ਸ਼ਰਾਬ ਤੋਂ ਰੈਵਨਿਊ ਆਉਂਦਾ ਹੈ, ਤਾਂ ਇਦਾਂ ਜਿਹੜਾ ਕੌਸੈਸ ਆ, ਇਹਨਾਂ ਨੇ 3 ਸਾਲ ਜਿਹੜਾ ਹੈ ਉਹ ਸਮਾਂ, ਉਹ ਕੌਸੈਸ ਤਕਰੀਬਨ 100 ਕਰੋੜ ਠੇਕੇਦਾਰਾਂ ਵੱਲ ਛੱਡ ਦਿੱਤਾ। ਤਾਂ ਠੇਕੇਦਾਰ ਕੌਣ ਸੀ? ਇੱਕ ਠੇਕੇਦਾਰ ਤਾਂ ਸਰਕਾਰ ਦੇ ਵਿੱਚ MLA ਸੀਗਾ, ਸ਼ਰਾਬ ਦਾ ਠੇਕੇਦਾਰ। ਦੂਸਰਾ ਵੱਡਾ ਠੇਕੇਦਾਰ ਤੁਹਾਨੂੰ ਪਤਾ ਹੀ ਹੈ ਕਿ ਇੱਕ ਬਹੁਤ ਵੱਡੇ ਕਤਲकांड ਦੇ ਵਿੱਚ ਫਸ ਗਿਆ, ਅੱਜ ਵੀ ਸਜ਼ਾ ਕੱਟ ਰਿਹਾ। ਤਾਂ ਕੌਣ ਸੀਗੇ ਉਹ? ਇਹ ਸਾਫ਼ ਹੈ, ਸਪਸ਼ਟ ਹੈ ਕਿ ਇਹ ਜਿਹੜੇ ਲੋਕ ਇਸ ਤਰ੍ਹਾਂ ਦੇ ਕਾਰੋਬਾਰੀ ਆ, ਉਹ ਸਿਆਸਤ ਨੂੰ ਫੰਡਿੰਗ ਕਰਦੇ ਹੀ ਇਸੇ ਕਰਕੇ ਕਿ ਸਿਆਸਤ ਸਾਨੂੰ ਫੰਡਾ ਕਰੀ। ਤਾਂ ਇਹ ਬਹੁਤ ਵੱਡੀ ਗੱਲ ਆ। ਦੇਖੋ, ਸਰਕਾਰ ਕਿਸੇ ਦੀ ਵੀ ਆਵੇ, ਕੱਲ ਨੂੰ ਇਹਨਾਂ ਦੀ ਵੀ ਰਿਪੋਰਟ ਸ਼ਾਇਦ ਇਹੋ ਜਿਹੀ ਆ ਜਾਵੇ ਜਾਂ ਇਹ ਤੋਂ ਬੈਟਰ ਆ ਸਕਦੀ ਹੈ, ਪਤਾ ਨਹੀਂ। ਪਰ ਸਰਕਾਰ ਕੋਈ ਵੀ ਹੋਵੇ, ਜੋ ਪੈਸਾ ਪਬਲਿਕ ਮਨੀ ਦਾ ਹੈ ਉਹ ਤਾਂ ਬਈ ਆਉਣਾ ਚਾਹੀਦਾ। ਕਿਸੇ ਵੱਲ ਕਿਉਂ ਰਹੇ? ਹੁਣ ਇਹ ਪੈਸਾ ਕਿੱਧਰ ਗਿਆ, ਕੌਣ ਵਸੂਲੇਗਾ, ਕੌਣ ਨਹੀਂ ਵਸੂਲੇਗਾ, ਸਭ ਇੱਕ ਤਰ੍ਹਾਂ ਨਾਲ ਕਹਿ ਲਓ ਸਵਾਲੀਆ ਨਿਸ਼ਾਨ ਆ। ਜੀ 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 ਬਿਲਕੁਲ। ਮਿੰਟੂ ਜੀ, ਅਗਲੀ ਗੱਲ ਕਰਦੇ ਜਾਈਏ। ਵਿਧਾਇਕਾਂ ਦੇ ਲਈ ਨਵੇਂ ਫਲੈਟ ਖਰੀਦਣ ਦੀ ਤਿਆਰੀ, ਗੱਡੀਆਂ ਗੁੱਡੀਆਂ ਤੋਂ ਗਾਂਹ ਹੀ ਲੰਘ ਗਏ ਹੁਣ। ਦੇਖੋ, ਗੱਲ ਕੀ ਹੈ ਕਿ ਫਲੈਟ ਦੀ ਕਹਾਣੀ ਕੁਝ ਇਸ ਤਰ੍ਹਾਂ ਦੀ ਹੈ ਕਿ ਪਤਾ ਜਿਹੜਾ ਮੈਨੂੰ ਲੱਗਿਆ ਥੋੜਾ ਜਿਹਾ, ਵਿਧਾਨ ਸਭਾ ਦੇ ਕੋਲ ਇਸ ਵੇਲੇ ਕਹਿੰਦੇ ਕਿ 64 ਫਲੈਟ ਨੇ, 64 ਫਲੈਟ ਆ। ਤੇ ਵਿਧਾਇਕ ਆਪਣੇ ਤੁਹਾਨੂੰ ਪਤਾ ਹੀ ਹੈ ਕਿ ਕਿੰਨੇ ਆ, ਉਹਦੇ ਵਿੱਚੋਂ ਮੰਤਰੀਆਂ ਨੂੰ ਕੱਢ ਦਈਏ ਆਪਾਂ ਤਾਂ ਬਾਕੀ ਫਿਰ ਵੀ ਜਿਹੜੇ ਤਕਰੀਬਨ ਲਾ ਲਓ ਕਿ 25-30 ਫਲੈਟ ਜਿਹੜੇ ਆ ਉਹ ਦਰਖਾਰ ਆ। ਇਸ ਵੇਲੇ ਸੌਰੀ ਮਿੰਟੂ ਜੀ, ਮੈਂ ਵਿੱਚ ਰੋਕਦਾ, ਸਿਰਫ ਜਿੱਤਿਆਂ ਵਾਲਿਆਂ ਨੂੰ ਹੀ ਹੁੰਦੇ ਆ ਜਾਂ ਜਿਹੜੇ ਵਿਧਾਇਕ ਬਾਕੀਆਂ ਨੂੰ ਵੀ ਹੁੰਦੇ? ਨਹੀਂ, ਜਿਹੜੇ ਸਾਬਕਾ ਵਿਧਾਇਕ ਉਹਨਾਂ ਨੂੰ ਤਾਂ ਨਹੀਂ ਮਿਲਣਾ। ਏਦਾਂ ਲੱਗਣ ਲੱਗਾ ਤੇ ਫਿਰ ਤਾਂ ਆਪਾਂ ਨੂੰ ਘੱਟੋ ਘੱਟ 500 ਫਲੈਟ ਚਾਹੀਦਾ ਹੋਊਗਾ। ਸਹੀ ਗੱਲ। ਕਿਉਂਕਿ ਐਤਕੀ 70-80 ਤੇ ਪੰਜਾਬੀਆਂ ਨੇ ਐਤਕੀ ਵਿਹਲੇ ਕਰ ਦਿੱਤੇ ਇੱਕੋ ਝਟਕੇ ਚ, ਇੱਕੋ ਸੀਜ਼ਨ ਚ ਹੀ। ਤੇ ਖੈਰ ਗੱਲ ਇਹ ਆ ਕਿ ਮੁੱਖ ਮੰਤਰੀ ਸਮੇਤ 15 ਮੰਤਰੀ ਹੈ ਜਿਨ੍ਹਾਂ ਨੂੰ ਸੈਕਟਰ 2 ਤੇ 39 ਚ ਕੋਠੀਆਂ ਮਿਲੀਆਂ ਹੋਈਆਂ, ਮੈਂ ਜਿਵੇਂ ਕਿਹਾ। ਤਾਂ ਬਾਕੀ ਫਲੈਟ ਦੇ ਵਿੱਚ ਆ ਗਏ। ਤਾਂ ਉਹਦੇ ਚ ਕੀ ਚੱਕਰ ਇਹ ਆ ਕਿ ਕੁਝ ਫਲੈਟ ਸ਼ਾਰਟ ਚੱਲ ਰਹੇ ਨੇ। ਤਾਂ ਇਹ ਹੁਣ ਸੋਚ ਰਹੇ ਨੇ, ਜਿਹੜਾ ਸਾਡਾ ਆਮ ਰਾਜ ਪ੍ਰਬੰਧ ਮਹਿਕਮਾ ਹੈ, ਜਿਨ੍ਹਾਂ ਨੇ ਸਭ ਕੁਝ ਅਰੇਂਜ ਕਰਨਾ ਹੁੰਦਾ, ਉਹ ਕਹਿੰਦੇ ਆ ਕਿ ਦੇਖੋ, ਗੱਲ ਇਹ ਆ ਕਿ ਜੇ ਆਪਾਂ ਜ਼ਮੀਨ ਲੈਂਦੇ ਆ, ਉਸਾਰੀ ਕਰਵਾਉਂਦੇ ਆ, ਤਾਂ ਬੜਾ ਟਾਈਮ ਵੀ ਲੱਗ ਜਾਏਗਾ, ਕਾਸਟਲੀ ਵੀ ਹੋ ਸਕਦਾ। ਤੇ ਬਣੇ ਬਣਾਏ ਫਲੈਟ ਜਿਹੜੇ ਆ ਦੇਖੇ ਜਾਣ। ਫਲੈਟ ਦੇਖ ਰਹੇ, ਚਲੋ ਦੇਖੋ, ਰਹਿਣ ਵਾਸਤੇ ਹੁਣ ਚੰਡੀਗੜ੍ਹ ਰਹਿਣ ਵਾਸਤੇ ਤੇ ਵਿਧਾਇਕਾਂ ਨੂੰ ਫਲੈਟ ਦੇਣੇ ਪੈਣਗੇ। ਪਰ ਵੱਡਾ ਮਸਲਾ ਇਹ ਰਾਜ ਕਰਨਵੀਰ ਸਿੰਘ ਜੀ ਇਹ ਆ ਕਿ ਦੇਖੋ, ਗੱਲ ਇਹ ਆ ਕਿ ਜਿਹੜੇ ਪੁਰਾਣੇ ਨੇ, ਜਿਵੇਂ ਹੁਣ ਤੁਸੀਂ ਗੱਲ ਛੇੜੀ ਆ, ਜੇ ਗੱਲ
ਛੇੜੀ ਹੈ ਤੇ ਗੱਲ ਹੁਣ ਦੂਰ ਤੱਕ ਨਾ ਖੜੀ ਤੇ ਔਖਾ ਹੋ ਜਾਣਾ ਕਿ ਜਿਹੜੇ ਉਦਾਂ ਹੀ ਬੈਠੇ ਹੋਏ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਕਹਿੰਦੇ ਕਿ ਖਾਲੀ ਕਰੋ। ਹਾਂ, ਜਿਵੇਂ ਅੱਜ ਵੀ ਮੈਂ ਦੇਖ ਰਿਹਾ ਸੀਗਾ ਕਿ ਕੁਝ ਹੈਗੇ ਨੇ ਐਮਐਲਏ, 3-4 ਐਮਐਲਏ ਜਿਹੜੇ ਫਲੈਟ ਨੱਪੀ ਬੈਠੇ ਨੇ ਹਾਲ ਦੀ ਘੜੀ, ਜਿਹੜੇ ਸਾਬਕਾ ਹੋ ਗਏ ਹਾਲੇ ਵੀ ਰੈਸ਼ ਨਹੀਂ ਛੱਡ ਰਹੇ। ਤੇ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਪਿੱਛੇ ਜੇ ਖਬਰ ਆਈ ਸੀ, ਹੁਣ ਤਾਂ ਪਤਾ ਨਹੀਂ ਕੱਢ ਦਿੱਤੇ ਹੋਣ ਕਿ ਅਮਰਿੰਦਰ ਸਿੰਘ ਦੇ ਓਐਸਡੀ ਹਿਸਾਬ ਲਾ ਲਓ ਉਸ ਟਾਈਮ ਦੇ 3 ਉਹ ਨੱਪੀ ਬੈਠੇ ਨੇ। ਇਹ ਟੋਟਲ ਕਿੰਨੀਆਂ ਕੋਠੀਆਂ ਜਿਹੜੀਆਂ ਇਸ ਤਰ੍ਹਾਂ ਨੱਪੀ ਬੈਠੇ ਆ ਉਹ ਵੀ ਵੇਖਣ ਦੀ ਜ਼ਰੂਰਤ ਆ ਜੀ। ਇਹ ਬੜੀ ਦਿਲਚਸਪ ਕਹਾਣੀ ਹੈ ਕਿ ਭਾਈ ਫਿਰ ਉਹਨਾਂ ਨੂੰ ਵੀ ਯੂਜ਼ ਕੀਤਾ ਜਾਵੇ। ਸੋ ਇਸ ਤਰ੍ਹਾਂ ਦੀ ਜਿਹੜੀ ਮਿਸਯੂਜ਼ਿੰਗ ਹੋ ਰਹੀ ਉਹਨੂੰ ਵੀ ਰੋਕਣ ਦੀ ਲੋੜ ਆ। ਜੀ ਜੀ। ਪਾਣੀ ਪੀਣ ਵਾਲੇ ਪਾਣੀ ਤੇ ਪੰਜਾਬ ਸਰਕਾਰ ਨੂੰ ਫਟਕਾਰ। ਹਾਂਜੀ, ਦੇਖੋ ਇਹ ਨਾ ਬੜਾ ਲੰਬਾ ਚੌੜਾ ਕਹਿ ਲਓ ਕਿ ਸੁਣਵਾਈ ਵਾਲਾ ਕੰਮ ਹੋ ਗਿਆ। ਬਹੁਤ ਪੁਰਾਣੀ ਗੱਲ ਹੈ, ਵੈਸੇ ਅੱਜ ਦੀ ਨਹੀਂ ਹੈ। ਉਦੋਂ ਦੀ ਇੱਕ ਪਟੀਸ਼ਨ ਪਾਈ ਗਈ ਆ ਮੇਰੇ ਖਿਆਲ ਦੇ ਨਾਲ ਕਿਸੇ ਸਮਾਜ ਸੇਵੀ ਵੱਲੋਂ। ਤਾਂ ਹੋਇਆ ਕਿ ਕੁਝ ਇਲਾਕੇ ਨੇ ਪੰਜਾਬ ਦੇ, ਖਾਸ ਤੌਰ ਤੇ ਜਿਵੇਂ ਸਾਡੇ ਵਾਲੇ ਏਰੀਏ ਹੋ ਗਏ, ਬਠਿੰਡਾ ਦਾ ਆਸ-ਪਾਸ ਇਲਾਕਾ ਕਹਿ ਲਓ, ਕਿ ਇੱਥੇ ਇੱਕ ਵਾਰੀ ਇਹ ਰਿਪੋਰਟ ਆਈ ਸੀਗੀ, ਜਿਵੇਂ ਬਠਿੰਡੇ ਨੂੰ ਆਪਾਂ ਇੱਕ ਜ਼ੋਨ ਮੰਨ ਲਈਏ, ਆਸੇ-ਪਾਸੇ ਫਿਰੋਜ਼ਪੁਰ ਆ ਗਿਆ, ਫਰੀਦਕੋਟ ਆ ਗਿਆ, ਮਾਨਸਾ ਵਗੈਰਾ ਆ ਗਿਆ। ਤਾਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਨਮੂਨੇ ਲੈ ਗਏ ਤਕਰੀਬਨ ਉਸ ਟਾਈਮ 1500 ਸੈਂਪਲਿੰਗ ਜਦੋਂ ਹੋਈ ਪਾਣੀ ਦੀ, ਧਰਤੀ ਹੇਠਲੇ ਪਾਣੀ ਦੀ। ਜਦ ਇਹਨਾਂ ਨੂੰ ਚੈੱਕ ਕੀਤਾ ਗਿਆ ਤੇ ਇਹਦੇ ਵਿੱਚੋਂ 35% ਜਿਹੜੇ ਸੀਗੇ ਉਹ ਫੇਲ ਕਰ ਗਏ, ਕਿਉਂਕਿ ਯੂਰੇਨੀਅਮ ਦੀ ਜਿਹੜੀ ਤੈਅ ਮਾਤਰਾ ਹੁੰਦੀ ਹੈ, ਜਿੰਨੀ ਪਾਣੀ ਦੇ ਵਿੱਚ ਯੂਰੇਨੀਅਮ ਦੀ ਤੈਅ ਮਾਤਰਾ ਹੁੰਦੀ ਹੈ, ਜਿਹਨੂੰ ਆਪਾਂ ਮੰਨ ਸਕਦੇ ਹਾਂ ਕਿ ਠੀਕ ਠਾਕ ਆ, ਉਹਦੇ ਤੋਂ ਕਿਤੇ ਜ਼ਿਆਦਾ ਸੀ ਯੂਰੇਨੀਅਮ, ਕਿਤੇ ਜ਼ਿਆਦਾ। ਤਾਂ ਉਸ ਤੋਂ ਬਾਅਦ ਫਿਰ ਇਹ ਮਾਮਲਾ ਹਾਈ ਕੋਰਟ ਗਿਆ। ਹਾਈ ਕੋਰਟ ਦੇ ਵਿੱਚ ਜਾ ਕੇ ਹੁਣ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਫਿਰ ਉਹੀ ਗੱਲ ਜੀ ਕਿ ਸਾਨੂੰ ਥੋੜਾ ਜਿਹਾ ਟਾਈਮ ਦੇ ਦਿਓ। ਸਰਕਾਰ ਨੂੰ ਫਿਰ ਫਟਕਾਰ ਲੱਗੀ ਇਸ ਮੁੱਦੇ ਤੇ। ਹਾਲਾਂਕਿ ਜਿਹੜੇ ਪਟੀਸ਼ਨਰ ਸਨ ਉਹਨਾਂ ਨੇ ਕਿਹਾ ਕਿ ਰਿਸਰਚ ਪੇਪਰ ਮੌਜੂਦ ਆ ਬਈ ਇਹਦੇ ਹੱਲ ਵਾਸਤੇ, ਜੇ ਸਰਕਾਰ ਕਰਨੀ ਚਾਹੇ। ਤਾਂ ਗੱਲ ਇਹ ਆ ਕਿ ਫਿਰ ਪਟੀਸ਼ਨਰ ਨੂੰ ਕਿਹਾ ਗਿਆ ਹਾਈ ਕੋਰਟ ਵੱਲੋਂ ਕਿ ਬਈ ਤੁਸੀਂ ਉਹ ਪੇਪਰ ਜਿਹੜੇ ਆ ਉਹ ਮੁਹੱਈਆ ਕਰਵਾਓ ਸਰਕਾਰ ਨੂੰ, ਫਿਰ ਅਸੀਂ ਦੇਖਦੇ ਹਾਂ ਕਿ ਕੀ ਇਹ ਕੰਮ ਕਰਦੇ ਆ। ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਚਲੋ ਇਹ ਤੇ ਸਰਕਾਰ ਹੁਣ ਨਵੀਂ ਆਈ ਆ, ਇਹ ਮਾਮਲਾ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਪੈਂਡਿੰਗ ਹੈ ਜਾਂ ਸੁਣਵਾਈ ਅਧੀਨ ਆ, ਪੁਰਾਣਾ। ਪਰ ਬਾਵਜੂਦ ਇਸ ਦੇ ਇੱਕ ਚੀਜ਼ ਤੇ ਨੋਟ ਕਰਨ ਵਾਲੀ ਹੈ ਨਾ ਕਿ ਇਹੋ ਜੀ ਸੂਰਤ ਹਾਲ ਹੋਈ ਕਿ ਦਰਿਆਈ ਪਾਣੀ ਬਾਰੇ ਤੇ ਤੁਸੀਂ ਖੁਦ ਇੱਕ ਚੇਤਾਵਨੀ ਪੱਤਰ ਜਾਰੀ ਕਰ ਦਿੱਤਾ ਕਿ ਇਹਦੇ ਨਾਲ ਨਹਾਉਣਾ ਵੀ ਨਹੀਂ। ਧਰਤੀ ਹੇਠਲੇ ਪਾਣੀ ਦਾ ਹਾਲ ਇਹ ਹੈ ਕਿ ਯੂਰੇਨੀਅਮ ਕਈ ਜ਼ਿਲ੍ਹਿਆਂ ਦੇ ਵਿੱਚ ਬਹੁਤ ਜ਼ਿਆਦਾ ਹੈ, ਉਹਨੂੰ ਪੀਤਾ ਹੀ ਨਹੀਂ ਜਾ ਸਕਦਾ, ਪਰ ਜਨਤਾ ਪੀ ਰਹੀ ਹੈ। ਇਹੋ ਜੀ ਖਤਰਨਾਕ ਸਿਚੁਏਸ਼ਨ 'ਚ ਸਰਕਾਰ ਵੇਖੋ ਕਿਸ ਤਰ੍ਹਾਂ ਚੱਲਦੀ ਹੈ ਪੰਜਾਬ ਦੀ। ਮਤਲਬ ਕਿ ਬੰਦੇ ਜਿਉਣ, ਬੰਦੇ ਮਰਨ, ਧਰਿਆਏ ਰਹਿਣ, ਜੋ ਮਰਜ਼ੀ ਕਰਨ, ਬਈ ਸਾਨੂੰ ਕੋਈ ਦਿੱਕਤ ਨਹੀਂ, ਕੋਈ ਸਾਡੇ ਘਰਾਂ ਚਾਰੋ ਨੇ, ਸਾਡੇ ਕੋਲ ਮਿਨਰਲ ਪਾਣੀ ਲੈਣ ਜੋਗੇ ਪੈਸੇ ਨੇ। ਇਹ ਤਾਂ ਬੜੀ ਜਿੱਦਾਂ ਕਹਿ ਲਈਏ ਨਾ ਅਜੀਬੋ ਗਰੀਬ ਗੱਲ ਹੈ ਕਿ ਇੱਕ ਪਾਸੇ ਦੇਸ਼ ਸਾਡਾ ਜੀਣ ਦਾ ਹੱਕ ਦਿੰਦਾ ਹੈ, ਸੰਵਿਧਾਨ ਸਾਨੂੰ ਜਿਉਣ ਦਾ ਮੂਲ ਹੱਕ ਦਿੰਦਾ ਹੈ, ਬੁਨਿਆਦੀ ਹੱਕ ਦਿੰਦਾ ਹੈ, ਤੇ ਦੂਸਰੇ ਪਾਸੇ ਉਸੇ ਹੱਕ ਨੂੰ, ਸੰਵਿਧਾਨ ਨੂੰ ਜਿਹੜੇ ਲਾਗੂ ਕਰਨ ਵਾਲੇ ਆ ਉਹੀ ਖਤਮ ਕਰੀ ਜਾਂਦੇ ਨੇ। ਜੀ ਜੀ, ਸੱਚੀ ਗੱਲ ਹੈ ਜੀ। ਇਹਨਾਂ ਨੂੰ ਹੋਰ ਕਿਸੇ ਦੇ ਨਾਲ ਕੁਛ ਨਹੀਂ, ਬੁਨਿਆਦੀ ਜਿਹੜੇ ਹੱਕ ਨੇ ਇਹਨਾਂ ਨੇ ਖੋਹਣ ਦੇ ਉੱਤੇ ਹੀ ਇਸ ਟਾਈਮ ਜੰਗ ਆਪਣੀ ਛੇੜੀ ਹੋਈ ਆ। ਅਫਸਰਾਂ ਦੀ ਵੀ ਜਲਦੀ ਲੱਗ ਸਕਦੀ ਹੈ ਜੀ ਵਾਟ। ਬਿਲਕੁਲ ਜੀ, ਲੱਗ ਜਾਣੀ ਹੈ ਵਾਟ। ਜਿਸ ਤਰੀਕੇ ਦੇ ਨਾਲ ਫਾਈਲਾਂ ਘੁੰਮ ਰਹੀਆਂ ਨੇ, ਕਿਉਂਕਿ ਆਪਾਂ ਦੇਖਿਆ ਹੋਇਆ ਕਿ ਕਾਂਗਰਸੀਆਂ ਦੇ ਪਿੱਛੇ ਤੇ ਹੱਥ ਧੋ ਕੇ ਪੈ ਗਏ, ਹੱਥ ਵੀ ਨਹੀਂ, ਪੈਰ ਮੂੰਹ ਧੋ ਕੇ, ਸਭ ਕੁਝ ਧੋ ਕੇ ਪੈ ਗਏ ਮਗਰ। ਤਾਂ ਉਸੇ ਤਰ੍ਹਾਂ ਹੁਣ ਇੱਕ ਵੱਡੀ ਖਬਰ ਆਈ, ਕਹਿੰਦੇ ਆ ਕਿ ਕਰਪਸ਼ਨ ਤੇ ਐਕਸ਼ਨ ਹੋਣ ਜਾ ਰਿਹਾ। ਮਤਲਬ ਕਿ 132 ਮਾਮਲਿਆਂ 'ਚ ਦਾਗੀ ਅਫਸਰ ਜਿਹੜੇ ਨੇ ਉਹ ਨੱਪ ਲੈ ਜਾਣਗੇ ਬਹੁਤ ਜਲਦੀ। ਤਾਂ ਜਿਹੜੇ ਮਹਿਕਮੇ ਨੇ ਉਹਨਾਂ ਨੂੰ ਮਨਜ਼ੂਰੀ ਦੇਣ ਵਾਸਤੇ ਕਿਹਾ ਗਿਆ ਹੈ ਕਿ ਬਈ ਤੁਸੀਂ ਮਨਜ਼ੂਰੀ ਦੇ ਦਿਓ, ਕਿਉਂਕਿ ਤੁਹਾਨੂੰ ਪਤਾ ਹੀ ਹੈ ਨਾ ਕਿ ਜਿਵੇਂ ਮੰਨ ਲਓ ਕੋਈ ਐਮਐਲਏ ਆ, ਉਹਦੇ ਤੇ ਕਾਰਵਾਈ ਹੋਣੀ ਹੈ, ਉਹਦਾ ਅਲੱਗ ਪ੍ਰੋਸੀਜਰ ਹੋ ਗਿਆ। ਜਾਂ ਜਿੱਦਾਂ ਕਹਿ ਲਓ ਕਿ ਕੋਈ ਕਿਸੇ ਮਹਿਕਮੇ ਦਾ ਹੈਡ ਹੈ, ਬਿਊਰੋਕ੍ਰੇਸੀ ਦੇ ਵਿੱਚ ਕੋਈ ਟੌਪ ਦਾ ਅਫਸਰ ਆ ਜਾਂ ਆਈਐਸ ਆ, ਉਹਦੇ ਵਾਸਤੇ ਕਾਰਵਾਈ ਦਾ ਇੱਕ ਅਲੱਗ ਪ੍ਰੋਸੀਜਰ ਹੁੰਦਾ। ਤਾਂ ਮਹਿਕਮਿਆਂ ਦੀ ਜਿਹੜੀ ਇਹ ਖਾਨਾ ਪੂਰਤੀ ਆ ਉਹ ਪੂਰੀ ਕਰਨ ਵਾਸਤੇ ਕਹੀ ਗਈ। ਤਾਂ ਇਹਦਾ ਮਤਲਬ ਕਿ ਫਾਈਲਾਂ ਨੂੰ ਟਾਇਰ ਲੱਗ ਚੁੱਕੇ ਆ,
ਹੁਣ ਬੈਰਨਬੁਰਗ ਨਾ ਟੁੱਟੇ ਤੇ ਜਲਦੀ ਜਿਹੜੀਆਂ ਇਹ ਫਾਈਲਾਂ ਨੇ ਉਹ ਇਧਰੋਂ ਉਧਰੋਂ ਘੁੰਮ ਘਮਾ ਕੇ ਤੇ ਟਿਕਾਣੇ ਪਹੁੰਚ ਜਾਣਗੀਆਂ। ਉਹ ਆਂਦੇ ਨਾ ਯਾਰ ਹੋਣਗੇ ਮਿਲਣਗੇ ਆਪੇ ਤੇ ਦਿਲ ਨੂੰ ਟਿਕਾਣੇ ਰੱਖੀਏ। ਤਾਂ ਗੱਲ ਇਹ ਆ ਕਿ ਇਹਨਾਂ ਦਾਗੀ ਅਫਸਰਾਂ ਦੇ ਵਿੱਚ ਕਹਿੰਦੇ ਆ ਕਿ 3 ਸਾਬਕਾ ਆਈਐਸ ਵੀ ਆ ਤੇ 3 ਆਈਐਸ ਦੇ ਵਿੱਚ ਇੱਕ ਆਈਐਸ ਤੇ ਉਹ ਵੀ ਆ ਜਿਹਦੀ ਇਮਾਨਦਾਰੀ ਦੀ ਮਿਸਾਲ ਦਿੱਤੀ ਜਾਂਦੀ ਸੀ ਕਦੇ। ਜੀ ਤਾਂ ਫਾਈਲਾਂ ਰਿੜਨੀਆਂ ਸਟਾਰਟ ਹੋ ਗਈਆਂ ਜਿੱਦਣ ਧਮਾਕੇ ਹੋਏ। ਧਮਾਕੇ ਬਹੁਤ ਜ਼ਬਰਦਸਤ ਹੋਣਗੇ ਔਰ ਇਹ ਧਮਾਕੇ ਕਰੇਗੀ ਆਪ ਕਰੇਗੀ। ਕਿਉਂ? ਸਰਕਾਰ ਕੋਲ ਰਾਜ ਕਰਨਵੀਰ ਸਿੰਘ ਜੀ ਜਨਤਾ ਨੂੰ ਸ਼ਾਂਤ ਕਰਨ ਦਾ ਹੋਰ ਕੋਈ ਤਰੀਕਾ ਨਹੀਂ ਹੈ। ਛਿਵੀਂ ਮਤਲਬ ਕਿ ਨਿਯੁਕਤੀਆਂ ਨੂੰ ਲੈ ਕੇ ਜਾਂ ਦੂਜੀਆਂ ਗੱਲਾਂ ਨੂੰ ਲੈ ਕੇ ਕਦੇ ਵੀ ਉਹ ਆਪਣੀਆਂ ਨੀਤੀਆਂ ਨੂੰ ਲੈ ਕੇ ਘਿਰੇਗੀ। ਉਹਨਾਂ ਦੇ ਕੋਲ ਇੱਕੋ ਹੀ ਹਿੱਲਾ ਹੋਏਗਾ ਕਿ ਕਰਪਸ਼ਨ ਤੇ ਐਕਸ਼ਨ ਕਰੋ। ਕਿਉਂਕਿ ਉੱਥੇ ਲੋਕਾਂ ਨੂੰ ਥੋੜਾ ਜਿਹਾ ਜਿੱਦਾਂ ਕਹਿੰਦੇ ਨਾ ਜਿਵੇਂ ਉਹ ਆਪਾਂ ਉਹ ਚੱਕ ਦਿੰਦੇ ਆ ਨਿਕਲ ਜਾਂਦੇ ਆ ਨਾ ਸੇਫਟੀ ਵਾਲਵ ਚੱਕ ਦਈਏ ਤਾਂ ਪ੍ਰੈਸ਼ਰ ਨਿਕਲ ਜਾਂਦਾ ਹੈ। ਤਾਂ ਇਹ ਇਸੇ ਤਰ੍ਹਾਂ ਹੀ ਸ਼ਾਇਦ ਮਤਲਬ ਕਿ ਇੱਕ ਐਕਸ਼ਨ ਪਲਾਨ ਲੈ ਕੇ ਚੱਲ ਰਹੇ ਨੇ ਕਿ ਨਾਲੇ ਖਾਓ ਖਰਮਾਨੀਆਂ ਤੇ ਨਾਲੇ ਭੰਨੋ ਬਦਾਮ। ਨਾਲੇ ਤਾਂ ਆਪਣਾ ਮਤਲਬ ਕਿ ਕੰਮ ਕਰਦੇ ਚਲੋ ਇੱਕ ਅਚੀਵਮੈਂਟ ਦੇ ਤੌਰ ਤੇ ਨਾਲੇ ਜਿਹੜੀ ਕੋਈ ਨੈਗੇਟਿਵਿਟੀ ਆ ਮਤਲਬ ਕਿ ਪਾਰਟੀ ਪ੍ਰਤੀ ਸਿਆਸੀ ਤੌਰ ਤੇ ਉਹਨੂੰ ਵੀ ਖਤਮ ਕਰਦੇ ਤੁਰੇ ਚਲੋ। ਜੀ ਜੀ ਬਿਲਕੁਲ। ਸੋ ਦੇਖੋ ਕੀ ਹੁੰਦਾ ਹੈ, ਕਿੰਨੀ ਕੁ ਵਾਟ ਲੱਗਦੀ ਹੈ ਕਿ ਕਿਲੋ ਵਾਟ ਲੱਗਦੀ ਹੈ ਤਾਂ ਬਾਅਦ 'ਚ ਪਤਾ ਲੱਗੂਗਾ। ਤੇ ਮਿੰਟੂ ਜੀ ਬਹੁਤ ਸ਼ੁਕਰੀਆ, ਧੰਨਵਾਦ। ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੋ ਤੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਹੈ। ਮੇਰੇ ਵੱਲੋਂ ਵੀ ਤੁਹਾਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।